ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੀਆਂ ਜੋ ਇਲੈਕਸ਼ਨ ਦੇ ਰਿਜ਼ਲਟਸ ਹੈਗੇ ਆ ਉਹ ਕਾਫੀ ਨੇੜੇ ਪਹੁੰਚਦੇ ਲੱਗ ਰਹੇ ਆ। ਕਾਫੀ ਪੰਜਾਬੀ ਮੂਲ ਦੇ ਵੀ ਜਿਹੜੇ ਆਪਣੇ ਕੈਂਡੀਡੇਟ ਸੀ ਉਹ ਜਿੱਤ ਗਏ ਹੈਗੇ ਆ। ਯੂਬਾ ਸਿਟੀ ਦੇ ਵੀ ਮੈਂ ਦੇਖ ਰਿਹਾ ਸੀ, ਦੋਨੋਂ ਹੀ ਜੋ ਕੈਂਡੀਡੇਟ ਸੀਗੇ ਆਪਣੇ ਸਕੂਲ ਬੋਰਡ ਦੇ ਲਈ ਸੀ ਤੇ ਉਹ ਜਿੱਤਦੇ ਲੱਗਦੇ ਕਾਫੀ ਫਰਕ ਦੇ ਨਾਲ ਅੱਗੇ ਹੈਗੇ ਆ। ਕੈਲੀਫੋਰਨੀਆ ਦੀ ਜੋ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਰੇਸ ਇੱਕ ਹਜੇ ਤੱਕ ਵੀ ਜਿਸ ਨੂੰ ਜਿਹੜਾ ਆ ਡਿਸਾਈਡ ਨਹੀਂ ਕੀਤਾ ਗਿਆ। 3,35,000 ਦੇ ਕਰੀਬ ਹਜੇ ਵੀ ਅਨਪ੍ਰੋਸੈਸਡ ਬੈਲਟਸ ਹੈਗੇ ਆ ਕਾਊਂਟ ਕਰਨ ਵਾਲੇ। ਰਿਪਬਲਿਕਨ ਫਾਰਮਰ ਜੌਨ ਡੁਆਰਟੀ ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਐਡਮ ਗ੍ਰੇ ਨੂੰ 1,000 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈਗਾ। ਜਿਹੜਾ 13 ਡਿਸਟ੍ਰਿਕਟ ਸੀ, ਇਹ ਮਿਡਲ ਆਫ ਦਾ ਸੈਂਟਰਲ ਵੈਲੀ, ਇਹ ਨਵਾਂ ਓਪਨ ਹੋਇਆ ਸੀ ਤੇ ਦੋ ਜਿਹੜੀਆਂ ਕੈਲੀਫੋਰਨੀਆ ਦੀਆਂ ਸੀਟ ਸੀਗੀਆਂ ਆਲਰੇਡੀ ਰਿਪਬਲਿਕਨਸ ਨੂੰ ਚਲ ਗਈਆਂ। ਇੱਕ ਜੀਓਪੀ ਅਸੈਂਬਲੀ ਮੈਂਬਰ ਕੈਬਨ ਕੈਲੀ, ਉਹਨਾਂ ਨੇ ਡੈਮੋਕ੍ਰੇਟ ਕਰਮਟ ਜੋਨਸ ਨੂੰ ਬੀਟ ਕੀਤਾ ਤੇ ਇੱਕ ਜੋ ਨਵਾਂ ਡਿਸਟ੍ਰਿਕਟ ਹੈਗਾ ਇਹ ਉਹਨਾਂ ਦਾ ਸੈਕਰਾਮੈਂਟੋ ਸਵਰਵ ਸੀਗਾ ਤੇ ਰਿਪਬਲਿਕਨਸ ਰਿਪਰੈਜ਼ੈਂਟੇਟਿਵ ਡੇਵਿਡ ਬਲਡਾਹੋ ਉਹਨਾਂ ਨੂੰ ਜਿਹੜਾ ਆ ਸੋਮਵਾਰ ਨੂੰ ਵਿਨਰ ਡਿਕਲੇਅਰ ਕਰ ਦਿੱਤਾ ਗਿਆ ਆ। ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਸੀ, ਇਹਨਾਂ ਨੇ ਰੂਡੀ ਸਾਲਸ ਨੂੰ ਹਰਾਇਆ ਹੈਗਾ ਆ। ਸੋ ਕੈਲੀਫੋਰਨੀਆ ਦੇ ਵਿੱਚ ਜੋ ਰਿਪਬਲਿਕਨਸ ਆ ਕਾਫੀ ਸੀਟਾਂ ਲੈ ਗਿਆ ਪਿਛਲੇ ਸਾਲ ਦੇ ਮੁਕਾਬਲੇ। ਬਾਕੀ ਜੀ। ਜੋ ਇਲੈਕਸ਼ਨਸ ਆ ਉਹਨਾਂ ਦੇ ਉੱਤੇ ਵੀ ਕਾਫੀ ਰਿਜ਼ਲਟ ਜੋ ਨਿਕਲ ਰਹੇ ਹੈਗੇ ਆ। ਕਹਿੰਦੇ ਪਈ ਲਾਸ ਐਂਜਲਸ ਦੇ ਵਿੱਚ ਪ੍ਰੋਗਰੈਸਿਵ ਤੇ ਸੈਂਟਰਿਸਟ ਡੈਮੋਕ੍ਰੇਟ ਉਹ ਵਿਨ ਕੀਤੇ ਆ। ਇੱਕ ਇਤਿਹਾਸ ਜਿਹੜਾ ਬਣਿਆ ਆ ਉਹ ਓਕਲੈਂਡ ਦੇ ਮੇਅਰ ਦੇ ਲਈ ਬਣਿਆ ਆ। ਓਕਲੈਂਡ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ 37 ਸਾਲਾਂ ਦੀ ਸਭ ਤੋਂ ਯੰਗੈਸਟ ਹਮੰਗ ਅਮਰੀਕਨ ਵੂਮਨ ਉਹ ਮੇਅਰ ਬਣੂਗੀ। ਤੇ ਉਹ ਸਿਰਫ 75 ਕੁ ਵੋਟਾਂ ਦੇ ਫਰਕ ਨਾਲ ਹੀ ਜਿਹੜੀ ਆ ਜਿੱਤੀ ਹੈਗੀ ਆ ਆਪਣੇ ਓਪੋਨੈਂਟ ਨੂੰ। ਇਹ 75 ਸਾਲਾਂ ਦੇ ਇਤਿਹਾਸ ਦੇ ਵਿੱਚ ਓਕਲੈਂਡ 'ਚ ਸਾਰਾ ਕੁਝ ਵਾਪਰਿਆ ਹੈਗਾ।